ਆਸਟ੍ਰੇਲੀਆ ਦੇ ਇੱਕ ਟਾਪੂ ਤੇ ਲਾਲ ਧਰਤੀ ਨੂੰ ਦੇਖਦੇ ਹੋਏ ਲੋਕ ਹੈਰਾਨ ਹੋ ਗਏ। ਜੀ ਹਾਂ, ਜਿੱਥੇ ਆਸਟ੍ਰੇਲੀਆ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਰਹਿੰਦੀਆਂ ਨੇ, ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਪਾਏ ਜਾਂਦੇ ਨੇ। ਇਹਨਾਂ ਵਿੱਚੋਂ ਇੱਕ ਕੇਕੜਾ ਵੀ ਹੈ। ਹਾਲ ਹੀ 'ਚ ਆਸਟ੍ਰੇਲੀਆ ਵਿੱਚ ਸੈਲਾਨੀ ਉਸ ਸਮੇਂ ਦਹਿਸ਼ਤ ਵਿੱਚ ਆ ਗਏ ਜਦੋਂ ਕ੍ਰਿਸਮਸ ਆਈਲੈਂਡ ਤੇ 5 ਕਰੋੜ ਕੇਕੜੇ ਪੁਲਾਂ ਅਤੇ ਸੜਕਾਂ ਤੇ ਆ ਗਏ। ਲਾਲ ਰੰਗ ਦੇ ਇਹ ਕੇਕੜੇ ਸਮੁੰਦਰ ਵੱਲ ਜਾ ਰਹੇ ਸਨ ਤਾਂ ਜੋ ਬੱਚਿਆਂ ਨੂੰ ਜਨਮ ਦੇ ਸਕਣ। ਇਹ ਕੇਕੜੇ ਹਰ ਸਾਲ ਉੱਤਰ ਪੱਛਮੀ ਆਸਟ੍ਰੇਲੀਆ ਦੇ ਜੰਗਲਾਂ ਤੋਂ ਨੈਸ਼ਨਲ ਪਾਰਕ ਦੇ ਕੰਢਿਆਂ ਵੱਲ ਪ੍ਰਵਾਸ ਕਰਦੇ ਨੇ। ਮੰਨਿਆ ਜਾਂਦਾ ਹੈ ਕਿ ਧਰਤੀ ਦੇ ਕਿਸੇ ਵੀ ਜੀਵ ਦਾ ਸਭ ਤੋਂ ਵੱਡਾ ਪ੍ਰਵਾਸ ਹੁੰਦਾ ਹੈ। ਜਦੋਂ ਕੇਕੜੇ ਜਾਂਦੇ ਨੇ ਤੇ ਪੂਰਾ ਕ੍ਰਿਸਮਸ ਟਾਪੂ ਲਾਲ ਹੋ ਜਾਂਦਾ ਹੈ। ਇੰਨੀ ਵੱਡੀ ਗਿਣਤੀ 'ਚ ਕੇਕੜਿਆਂ ਨੂੰ ਦੇਖ ਕੇ ਉੱਥੇ ਮੌਜੂਦ ਸੈਲਾਨੀ ਅਤੇ ਸਥਾਨਕ ਲੋਕ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਵੀਡੀਓ ਬਣਾਈਆਂ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਾਂ, ਸੜਕਾਂ, ਚਟਾਨਾਂ ਅਤੇ ਹੋਰ ਥਾਵਾਂ ਤੇ ਸਿਰਫ ਕੇਕੜੇ ਹੀ ਨਜ਼ਰ ਆਏ। ਇਹ ਸਾਰੇ ਬੱਚਿਆਂ ਨੂੰ ਜਨਮ ਦੇਣ ਲਈ ਸਮੁੰਦਰ ਵੱਲ ਵਧ ਰਹੇ ਸਨ। ਕ੍ਰਿਸਮਸ ਆਈਲੈਂਡ ਦੇ ਸਟਾਫ ਨੇ ਕਈ ਮਹੀਨੇ ਪਹਿਲਾਂ ਹੀ ਇਹਨਾਂ ਸਾਰੇ ਕੇਕੜਿਆਂ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਕੇਕੜਿਆਂ ਦੇ ਆਗਮਨ ਦੀ ਸੂਚਨਾ ਪਹੁੰਚਦੇ ਹੀ ਇੱਥੋਂ ਦੇ ਲੰਘਣ ਲਈ ਖਾਸ ਤੌਰ ਤੇ ਪੁਲ ਬਣਾਏ ਜਾਂਦੇ ਨੇ। ਡਾਕਟਰ ਤਾਨੀਆ ਡੈਟੋ ਨੇ ਡੇਲੀ ਮੇਲ ਆਸਟ੍ਰੇਲੀਆ ਨੂੰ ਦੱਸਿਆ ਕਿ 2005 ਤੋਂ ਬਾਅਦ ਪਹਿਲੀ ਵਾਰ ਇਸ ਖੇਤਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕੇਕੜੇ ਪ੍ਰਵਾਸ ਤੇ ਜਾ ਰਹੇ ਨੇ। ਉਹਨਾਂ ਕਿਹਾ ਕਿ 5 ਕਰੋੜ ਕੇਕੜਿਆਂ ਨੂੰ ਸੰਭਾਲਣ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਢੰਗ ਨਾਲ ਫਲਾਈਂਗ ਫਿਸ਼ ਕੋਵ ਤੱਕ ਦੀ ਯਾਤਰਾ ਪੂਰੀ ਕਰ ਸਕਣ। ਤਾਨੀਆ ਨੇ ਕਿਹਾ ਕਿ ਕੁਝ ਕੇਕੜੇ 3 ਮੰਜ਼ਲਾ ਇਮਾਰਤਾਂ ਤੇ ਚੜ੍ਹ ਗਏ ਨੇ ਜਾਂ ਟਾਪੂ ਦੀ ਉਚਾਈ ਤੋਂ ਡਿੱਗ ਗਏ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਦੀ ਜਾਨ ਬਚ ਜਾਵੇਗੀ। ਮਾਹਿਰਾਂ ਮੁਤਾਬਕ ਹਰ ਸਾਲ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਪਹਿਲੀ ਬਾਰਿਸ਼ ਤੋਂ ਬਾਅਦ ਇਹ ਕੇਕੜੇ ਬੱਚਾ ਪੈਦਾ ਕਰਨ ਲਈ ਚਲੇ ਜਾਂਦੇ ਨੇ। ਇਲਾਕੇ ਵਿੱਚ ਕੁਝ ਦਿਨਾਂ ਦੀ ਭਾਰੀ ਬਰਸਾਤ ਤੋਂ ਬਾਅਦ ਨਰ ਕੇਕੜੇ ਆਪਣੇ ਘਰ ਛੱਡ ਕੇ ਫਿਰ ਕੰਢਿਆਂ ਵੱਲ ਚਲੇ ਜਾਂਦੇ ਨੇ। ਇਹ ਉਹ ਥਾਂ ਹੈ ਜਿੱਥੇ ਉਹ ਆਪਣੀ ਮਾਦਾ ਕੇਕੜਿਆਂ ਨੂੰ ਮਿਲਦੇ ਨੇ। ਉਹਨਾਂ ਨੇ ਦੱਸਿਆ ਕਿ ਹਰੇਕ ਮਾਦਾ ਕੇਕੜਾ ਹਿੰਦ ਮਹਾਸਾਗਰ ਵਿੱਚ ਅਗਲੇ 5 ਜਾਂ 6 ਦਿਨਾਂ ਤੱਕ 1 ਲੱਖ ਆਂਡੇ ਦੇਵੇਗੀ। 1 ਮਹੀਨੇ ਬਾਅਦ ਲਾਲ ਰੰਗ ਦੇ ਇਹ ਬੱਚੇ ਕਿਨਾਰਿਆਂ ਵੱਲ ਆਉਣਗੇ ਅਤੇ ਕ੍ਰਿਸਮਸ ਟਾਪੂ ਤੇ ਵਰਖਾਵਿਆਂ ਵੱਲ ਚਲੇ ਜਾਣਗੇ। ਹਾਲਾਂਕਿ ਸਮੁੰਦਰ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਰਸਤੇ ਵਿੱਚ ਮੱਛੀਆਂ ਅਤੇ ਸ਼ਾਰਕ ਖਾ ਲੈਂਦੀਆਂ ਨੇ, ਜੋ ਹਰ ਸਾਲ ਇਸ ਮੌਕੇ ਵਿੱਚ ਇੱਥੇ ਮੌਜੂਦ ਰਹਿੰਦੀਆਂ ਨੇ। ਹਰ ਸਾਲ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਇਹਨਾਂ ਨੂੰ ਦੇਖਣ ਲਈ ਇੱਥੇ ਪਹੁੰਚਦੇ ਨੇ। ਇਹਨਾਂ ਕੇਕੜਿਆਂ ਨੂੰ ਆਦਮਖੋਰ ਕੇਕੜੇ ਵੀ ਕਿਹਾ ਜਾਂਦਾ ਹੈ, ਇਸ ਲਈ ਇਹਨਾਂ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਦੁਨੀਆ ਵਿੱਚ ਸਭ ਤੋਂ ਵੱਧ ਲਾਲ ਕੇਕੜੇ ਕ੍ਰਿਸਮਸ ਆਈਲੈਂਡ ਤੇ ਪਾਏ ਜਾਂਦੇ ਨੇ।